ਸਾਨੂੰ ਦੁੱਖ ਹੁੰਦਾ ਹੈ, ਸਾਨੂੰ ਭਰਾਵਾਂ ਨੂੰ ਕਿਉਂ ਵਿਛੋੜਾ ਕਰ ਦਿੱਤਾ ਗਿਆ। ਦੋ ਭਰਾ ਸੀਗੇ ਸਾਨੂੰ ਵੰਡੀਆਂ ਕਿਉਂ ਪਾਤੀਆਂ। ਇੱਕ ਭਰਾ ਲੈਂਦੇ ਪੰਜਾਬ 'ਚ ਰਹਿ ਗਿਆ, ਇੱਕ ਚੜ੍ਹਦੇ 'ਚ। ਵੇਲਿਓ ਤੁਸੀਂ ਦੇਖ ਰਹੇ ਹੋ ਪੰਜਾਬੀ ਟੀਵੀ ਤੇ ਮੈਂ ਤੁਹਾਡਾ ਪਰੌਣਚਾਰਕ ਮੀਆਂ ਆਸਫ ਅਲੀ। ਜਨਮ ਅਸਥਾਨ ਨਨਕਾਣਾ ਸਾਹਿਬ ਤੇ ਬਾਬਾ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਅਸੀਂ ਖੜੇ ਹਾਂ। 552ਵਾਂ ਜਨਮ ਦਿਨ ਤੇ ਇਸ ਵਾਰੀ ਇੱਥੇ ਅੰਦਰੋਂ ਤੇ ਗੱਲਾਂ ਕਰਦੇ ਹੀ ਰਹੇ। ਮੈਂ ਕਿਹਾ ਚਲੋ ਬਾਹਰ ਜਾ ਕੇ ਮਾਰਕੀਟ ਵੀ ਘੁੰਮਾਂ। ਇੱਥੇ ਮੈਂ ਆਇਆ ਤੇ ਇੱਥੇ ਅੱਗੇ ਕੁਝ ਸਰਦਾਰ ਇੱਥੇ ਸ਼ਾਪਿੰਗ ਕਰ ਰਹੇ ਸੀ, ਇਹਨਾਂ ਨੂੰ ਜਾਣਦੇ ਜੀ। ਕੀ ਹਾਲ ਚਾਲ ਆ ਜੀ? ਬਹੁਤ ਵਧੀਆ ਜੀ, ਵੈਲਕਮ ਜੀ ਪਾਕਿਸਤਾਨ। ਬਹੁਤ ਧੰਨਵਾਦ ਤੁਹਾਡਾ ਜੀ। ਕੀ ਨਾਂ ਤੁਹਾਡਾ? ਮੈਂ ਬਲਦੇਵ ਸਿੰਘ ਬੋਲਦਾ ਜੀ, ਪੰਜਾਬ 'ਚੋਂ ਆਏ ਆ, ਇੰਡੀਆ 'ਚੋਂ। ਤਾਂ ਸਾਡੇ ਜਿਹੜੇ ਪੁਰਖੇ ਸੀ, ਸਾਡੇ ਦਾਦੇ ਸੀਗੇ, ਸਾਡਾ ਬਜ਼ੁਰਗ ਸੀਗਾ, ਦਾਦੇ ਸਾਡੇ ਦੀ 42-45 ਸਾਲ ਦੀ ਉਮਰ ਸੀਗੀ। ਉਹ ਇੱਥੋਂ ਮਿੰਟ ਕੁਮਰੀ ਜ਼ਿਲ੍ਹੇ 'ਚੋਂ ਅਕਾੜਾ ਤਹਿਸੀਲ ਟੋਡਰ ਪਿੰਡ 'ਚ ਉੱਠ ਕੇ ਗਏ ਨੇ। ਸਾਡੇ ਰਿਸ਼ਤੇਦਾਰ ਸ਼ੇਖੂਪੁਰੇ ਜ਼ਿਲ੍ਹੇ ਦੇ ਵਿੱਚ ਸੀਗੇ। ਕੱਲ੍ਹ ਅਸੀਂ ਗਏ ਸੀਗੇ ਸੱਚਾ ਸੌਦਾ, ਤਾਂ ਸ਼ੇਖੂਪੁਰਾ ਜ਼ਿਲ੍ਹੇ ਦਾ ਨਾਂ ਸੁਣ ਕੇ ਅਸੀਂ ਪੜ੍ਹ ਕੇ ਬੜੀ ਮਨ ਨੂੰ ਖੁਸ਼ੀ ਹੋਈ। ਅਸੀਂ ਇੰਡੀਆ ਤੋਂ ਜਦੋਂ ਇੰਟਰ ਕੀਤਾ ਤਾਂ ਪਾਕਿਸਤਾਨ ਦੀ ਐਡਮਿਨਿਸਟ੍ਰੇਸ਼ਨ ਦਾ ਅਸੀਂ ਇੰਨਾ ਧੰਨਵਾਦ ਕਰਦੇ ਹਾਂ। ਸਾਨੂੰ ਇੰਨਾ ਪਿਆਰ ਮਿਲਿਆ, ਸਾਨੂੰ ਦੁੱਖ ਹੁੰਦਾ ਹੈ, ਸਾਨੂੰ ਭਰਾਵਾਂ ਨੂੰ ਕਿਉਂ ਵਿਛੋੜਾ ਕਰ ਦਿੱਤਾ ਗਿਆ। ਦੋ ਭਰਾ ਸੀਗੇ ਸਾਨੂੰ ਵੰਡੀਆਂ ਕਿਉਂ ਪਾਤੀਆਂ। ਇੱਕ ਭਰਾ ਲੈਂਦੇ ਪੰਜਾਬ 'ਚ ਰਹਿ ਗਿਆ, ਇੱਕ ਚੜ੍ਹਦੇ 'ਚ ਚਲੇ ਗਿਆ। ਸਾਨੂੰ ਇਹਨਾਂ ਨੇ ਤੁਹਾਡਾ ਜੋ ਪਿਆਰ ਸਾਨੂੰ ਮਿਲਿਆ ਇੱਥੋਂ ਸਾਰੀ ਸੰਗਤ ਦਾ, ਅਸੀਂ ਰਿਣੀ ਹਾਂ ਤੁਹਾਡੇ। ਸਾਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ, ਤੁਹਾਡੀ ਬੋਲੀ ਸਾਨੂੰ ਇੰਨੀ ਪਿਆਰੀ ਲੱਗੀ। ਅਸੀਂ ਵੀ ਤੁਹਾਨੂੰ ਪਿਆਰ ਕਰਦੇ ਹਾਂ, ਤੁਸੀਂ ਵੀ ਸਾਨੂੰ ਪਿਆਰ ਕਰਦੇ ਹੋ। ਅਸੀਂ ਇਹਨਾਂ ਤੋਂ ਹੁਣ ਕੱਪੜਾ ਖਰੀਦਿਆ, ਬੜਾ ਇਹਨਾਂ ਨੇ ਸਾਨੂੰ ਗਲਵੱਕੜੀ 'ਚ ਲਿਆ, ਸਾਨੂੰ ਕੱਪੜਾ ਵਧੀਆ ਰੇਟ 'ਤੇ ਲਾਇਆ। ਅਸੀਂ ਕੱਪੜਾ ਲੈ ਕੇ ਬੜੇ ਖੁਸ਼ ਹੋਏ ਹਾਂ। ਸਾਡੇ ਗੁਰਦੁਆਰਾ ਸਾਹਿਬ 'ਚ ਪੂਰਾ ਸਤਿਕਾਰ ਹੋਇਆ, ਬਾਰਡਰ 'ਤੇ ਪੂਰਾ ਸਾਡਾ ਸਤਿਕਾਰ ਹੋਇਆ। ਸਾਰਿਆਂ ਤੋਂ ਸਾਨੂੰ ਪਿਆਰ ਹੀ ਮਿਲਿਆ। ਸਰਦਾਰ ਜੀ ਤੁਸੀਂ ਕੀ ਲਿਆ? ਅਸੀਂ ਵੀ ਕੱਪੜਾ ਲਿਆ ਸੀਗਾ ਜੀ, ਅਸੀਂ ਨਾਲ ਹੀ ਇਕੱਠੇ ਆਏ ਹਾਂ। ਸਾਡੇ ਇੱਕੋ ਪਰਿਵਾਰਕ ਦੇ ਮੈਂਬਰ ਸੀਗੇ ਜੀ। ਸਾਡੀਆਂ ਜਿਹੜੀਆਂ ਫੈਮਲੀਆਂ ਨੇ ਹੁਣੇ ਇੱਥੋਂ ਕੱਪੜਾ ਲੈ ਕੇ ਅਸੀਂ ਇੱਕ ਦੋ ਸੂਟ ਲੈ ਕੇ ਚਲੇ ਗਏ। ਨਾਂ ਕੀ ਤੁਹਾਡਾ? ਇਹ ਕਿੱਥੋਂ? ਮੇਰਾ ਨਾਂ ਕੁਲਵੰਤ ਸਿੰਘ ਹੈ ਜੀ। ਅਸੀਂ ਜ਼ਿਲ੍ਹਾ ਬਠਿੰਡਾ ਲੈਂਦੇ ਪੰਜਾਬ ਦੇ ਵਿੱਚੋਂ, ਅਸੀਂ ਇੰਡੀਆ ਦੇ ਵਿੱਚੋਂ ਆਏ ਹਾਂ। ਤਖਤ ਸ੍ਰੀ ਦਮਦਮਾ ਸਾਹਿਬ ਤੋਂ ਅਸੀਂ ਨੂੰ ਬਿਲੋਂਗ ਕਰਦੇ ਹਾਂ ਅਸੀਂ। ਹਾਂਜੀ। ਇਹਨਾਂ ਦਾ ਰਿਟਾਇਰਡ ਆ ਜੀ ਦੋਨੇ ਬੰਦੇ। ਹਾਂਜੀ। ਅਸੀਂ ਐਜ ਸੁਪਰਡੈਂਟ ਰਿਟਾਇਰ ਹੋਏ ਹਾਂ ਦੋਨੋਂ, ਅਸੀਂ ਇਰੀਗੇਸ਼ਨ ਡਿਪਾਰਟਮੈਂਟ ਦੇ ਵਿੱਚੋਂ। ਹਾਂਜੀ। ਤੇ ਰੇਟ ਰੂਟ ਠੀਕ ਲਾਇਆ ਭਾਈ ਹੁਣਾਂ ਨੇ? ਹਾਂਜੀ, ਸਾਨੂੰ ਰੇਟ ਅਸੀਂ ਇਹਨਾਂ ਨਾਲ ਕਹਿੰਦੇ ਵੀ ਤੁਸੀਂ ਆਏ ਹੋ, ਕਹਿੰਦੇ ਵੀ ਅਸੀਂ ਕਿਹਾ ਤੁਸੀਂ ਪਿਆਰ ਨਾਲ ਭਾਈ ਸਾਨੂੰ ਆਪਦਾ ਰੇਟ ਸਹੀ ਦੱਸ ਕੇ ਲਾ ਦਿਓ। ਅਸੀਂ ਜਿੰਨਾ ਇਹਨਾਂ ਨੂੰ ਕਿਹਾ ਵੀ ਸਾਡੇ ਇੰਡੀਅਨ ਕਰੰਸੀ ਮੁਤਾਬਕ ਤੁਹਾਨੂੰ ਅਸੀਂ ਇੰਨਾ ਦੇਣਾ ਹੈ, ਇਹ ਕਹਿੰਦੇ ਠੀਕ ਹੈ ਸਰਦਾਰ ਜੀ ਇੰਨੇ ਲੈ ਲਓ। ਇਹ ਦੱਸੋ ਜੀ ਕਿਹਦਾ ਇਹਨਾਂ ਦੇ ਨਾਲ? ਨਹੀਂ ਮਾਸ਼ਾਅੱਲਾ ਸਹੀ ਨੇ। ਇਹ ਤੋਹਫਾਤਨ ਚੀਜ਼ਾਂ ਇੱਥੋਂ ਲੈ ਕੇ ਜਾਂਦੇ ਆ। ਅਸੀਂ ਇਹਨਾਂ ਨੂੰ ਪਿਆਰ ਮੁਹੱਬਤ ਨਾਲ ਕੋਸ਼ਿਸ਼ ਕਰੀਦੀ ਘੱਟ ਤੋਂ ਘੱਟ ਪੈਸੇ ਲਾਈਏ, ਕਮਾਈ ਕਰੀਦੀ ਹੈ, ਲੇਕਿਨ ਥੋੜੀ ਜਿਹੀ ਕਰਕੇ ਘੱਟ ਤੋਂ ਘੱਟ ਲਾ ਕੇ ਤੇ ਫਿਰ ਜ਼ਿਆਦਾ ਤੋਂ ਜ਼ਿਆਦਾ ਲੈ ਜਾਂਦੇ। ਇਹਨਾਂ ਦੇ ਜ਼ਿਆਦਾ ਜਿਹੜਾ ਚੁੰਨੀਆਂ ਲੈ ਕੇ ਜਾਂਦੇ ਆ, ਤੇ ਇਹ ਮਰਦਾਵਾਂ ਕੱਪੜੇ ਲੈ ਕੇ ਜਾਂਦੇ ਆ। ਹਾਂਜੀ, ਕੁਛ ਸ਼ਾਲਾਂ ਲੈ ਜਾਂਦੇ ਆ। ਇਸ ਤਰ੍ਹਾਂ ਹੀ ਹੈ ਬਸ। ਆ ਦੇਖੋ ਜੀ, ਤੁਹਾਨੂੰ ਇੱਧਰ ਪਿੱਛੇ ਦੁਕਾਨ ਤੇ ਵੀ ਨਜ਼ਰ ਮਰਵਾ ਦਈਏ ਥੋੜਾ ਜਿਹਾ। ਤੁਸੀਂ ਕੀ ਲਿਆ ਜੀ? ਅਸੀਂ ਲੈਣ ਲੱਗੇ ਹਾਂ ਸੂਟ ਬੱਚਿਆਂ ਜੋਗੇ। ਅੱਛਾ, ਲੈਣ ਲੱਗੇ ਹਲੇ। ਲੈਣ ਲੱਗੇ, ਲੈ ਲਓ ਫਿਰ ਗੱਲ ਕਰਦੇ। ਹਾਂਜੀ, ਤੁਸੀਂ ਇੱਧਰ ਆ ਜਾਓ ਸਾਹਮਣੇ ਜੱਸੀ ਸਾਹਿਬ। ਹਾਂਜੀ, ਤੁਸੀਂ ਕੀ ਲਿਆ ਜੀ? ਅਸੀਂ ਚੁੰਨੀਆਂ ਲਈਆਂ ਆ। ਅੱਛਾ। ਤੇ ਇੱਕ ਦੋ ਘੋੜੇ ਦੀ ਬੋਸਕੀ ਆ, ਉਹਦਾ ਸੂਟ ਲੈ ਕੇ ਚੱਲੇ ਗਿਫਟ। ਪਰਮਾਤਮਾ ਅੱਗੇ ਦੁਆ ਕਰਦੇ ਆ ਵੀ ਹਰ ਸਾਲ ਆਇਆ ਕਰੀਏ। ਵੀਜ਼ੇ ਲੱਗਦੇ ਲੈ ਕੇ ਚੱਲਿਓ ਆਪਣੇ ਘਰ ਦੇ, ਜਿਹੜੇ ਘਰ ਛੱਡ ਆਏ ਉਹਨਾਂ ਨੂੰ ਇਹ ਦਿਖਾਵਾਂਗੇ, ਉਹ ਵੀ ਕਹਿਣਗੇ ਅਸੀਂ ਵੀ ਜਾਣਾ ਆ। ਸਾਨੂੰ ਬਹੁਤ ਅੱਛਾ ਲੱਗਦਾ ਇੱਥੇ ਆਣ ਕੇ। ਆਏ ਕਿੱਥੋਂ ਹੋ ਤੁਸੀਂ? ਅਸੀਂ ਇੰਡੀਆ ਚੋਂ ਆਏ ਆ, ਹਰਿਆਣੇ ਚੋਂ, ਕਰਨਾਲ ਡਿਸਟ੍ਰਿਕਟ ਚੋਂ। ਬਹੁਤ ਅੱਛਾ ਲੱਗਦਾ, ਬੜਾ ਦਿਲ ਲੱਗਦਾ। ਮਹਿਸੂਸ ਹੀ ਨਹੀਂ ਹੁੰਦਾ ਕਿ ਅਸੀਂ ਪਾਕਿਸਤਾਨ ਚ ਆਏ ਆ ਜਾਂ ਅਸੀਂ ਇੰਡੀਆ। ਤੁਸੀਂ ਦੇਖ ਰਹੇ ਹੋ ਇੱਥੇ ਰਸ਼ ਲੱਗਿਆ ਹੋਇਆ ਵਾ, ਚੰਗਾ ਲੱਗਿਆ ਹੋਇਆ। ਖਰੀਦਾਰੀ ਕਰਨ ਵਾਲੇ ਦਾ ਜਿਹੜੇ ਵੀ ਸਰਦਾਰ ਆ ਰਹੇ ਬਾਹਰੋਂ ਇੱਥੋਂ ਖਰੀਦਾਰੀ ਕਰਕੇ ਜਾ ਰਹੇ, ਕਿਉਂਕਿ ਉਹਨਾਂ ਨੇ ਜ਼ਾਹਿਰ ਤੋਹਫਾ ਤਹਫ਼ ਲੈ ਕੇ ਜਾਣੇ ਹੀ ਹੁੰਦੇ ਆ। ਪਰ ਇੱਥੋਂ ਜਿਹੜਾ ਅਗਲੇ ਦੁਕਾਨਦਾਰਾਂ ਦਾ ਉਹਨਾਂ ਦੇ ਨਾਲ ਰਵੱਈਆ ਉਹ ਵੀ ਕਮਾਲ ਹੁੰਦਾ।